ਜਿਹੜਾ ਸਟਾਕ ਐਕਸਚੇਂਜ ਦੇ ਬਾਹਰ ਬੁੱਲ ਲੱਗਾ ਹੁੰਦਾ ਹੈ, ਤੁਹਾਡੇ ਵੀ ਬਿਲਕੁਲ ਬਾਹਰ ਲੱਗਾ ਹੋਇਆ ਹੈ, ਉਹ ਬੁੱਲ ਕੀ ਦਰਸਾਉਂਦਾ ਹੈ, ਉਹ ਕਿਸ ਦੀ ਸਿੰਬੋਲਿਕ ਹੈ? ਸਿੰਬੋਲਿਕ ਹੈ। ਸਾਡੇ ਮਾਰਕੀਟ 'ਚ ਨਾ, ਸਟਾਕ ਮਾਰਕੀਟ 'ਚ ਦੋ ਜਾਨਵਰ ਜਿਹੜੇ ਆ ਨਾ ਉਹ ਗਿਣੇ ਜਾਂਦੇ, ਬੁੱਲ ਤੇ ਬੀਅਰ। ਠੀਕ ਹੈ ਜੀ। ਬੁੱਲ ਜਿਹੜਾ ਉਹ ਕਹਿੰਦੇ ਤੇਜ਼ੀ ਦਾ, ਠੀਕ ਹੈ ਜੀ, ਤੇ ਬੀਅਰ ਹੁੰਦਾ ਉਹ ਮੰਦੀ ਦਾ। ਉਹਦਾ ਬਿਹੇਵੀਅਰ ਤੋਂ ਬਣਾਏ ਆ। ਕਿਉਂ? ਤੁਸੀਂ ਕਹਿੰਦੇ ਨਾ ਜਦੋਂ ਸਾਂਢ ਪੁੱਤਰ ਗਿਆ, ਹਾਂਜੀ, ਉਹ ਕੀ ਕਰਦਾ? ਉਹ ਸਿੰਘਾਂ ਨਾਲ ਸਾਈਕਲ ਤੇ ਤੁਸੀਂ ਦੇਖੋਗੇ ਨਾ, ਮੋਟਰਸਾਈਕਲ ਸਕੂਟਰ ਪਏ ਚੱਕ ਕੇ ਐਂ ਮਾਰਦਾ, ਉਹਨਾਂ ਨੂੰ ਐਂ ਮਾਰਦਾ, ਚੱਕ ਕੇ ਗਾਂਹ ਮਾਰਦਾ। ਜਦੋਂ ਸਟਾਕ ਮਾਰਕੀਟ ਤੇਜ਼ੀ ਹੁੰਦੀ ਨਾ, ਉਹ ਚੱਕ ਕੇ ਸਟਾਕ ਮਾਰਕੀਟ ਐਂ ਉੱਪਰ ਜਾਂਦੀ ਹੈ, ਉੱਚੇ ਨੂੰ ਚੁੱਕਦੀ ਹੈ। ਉਹਨੂੰ ਕਹਿੰਦੇ ਬੁੱਲ ਮਾਰਕੀਟ। ਜਦੋਂ ਤੇਜ਼ੀ ਹੁੰਦੀ ਉਹਨੂੰ ਕਹਿੰਦੇ ਬੁੱਲ ਮਾਰਕੀਟ। ਤੇ ਜਦੋਂ ਮਾਰਕੀਟ ਮੰਦੀ ਹੋਏ, ਬੀਅਰ ਕਿੱਦਾਂ ਜਿਹੜੇ ਰਿਛ ਆ, ਹਾਂਜੀ, ਉਹ ਬੰਦੇ ਨੂੰ ਕਿੱਦਾਂ ਆਪਣੇ ਸ਼ਿਕਾਰ ਨੂੰ ਕਹਿੰਦਾ, ਉਹ ਜਦੋਂ ਵੀ ਆਊਗਾ ਕੋਈ ਸ਼ਿਕਾਰ ਉਹਦਾ ਆਇਆ, ਉਹਨੂੰ ਆਪਣੀ ਪਕੜ 'ਚ ਲੈਂਦਾ, ਹੌਲੀ ਹੌਲੀ ਕਰਕੇ ਉਹਨੂੰ ਘੁੱਟ ਕੇ ਉਹਨੂੰ ਮਾਰਦਾ। ਬੀਅਰ ਗ੍ਰਿਪ ਕਹਿੰਦੇ ਉਹਨੂੰ। ਸਾਡੇ ਸਟਾਕ ਮਾਰਕੀਟ ਜਦੋਂ ਮਾਰਕੀਟ ਘਟਣੀ ਸ਼ੁਰੂ ਹੁੰਦੀ ਨਾ, ਉਹਨੂੰ ਕਹਿੰਦੇ ਬੀਅਰ ਗ੍ਰਿਪ 'ਚ ਆ ਗਈ। ਦੈਟ ਮੀਨਸ ਵੀ ਬੀਅਰ ਨੇ ਮਾਰਕੀਟ ਨੂੰ ਘੁੱਟ ਲਿਆ, ਨੇ ਹੁਣ ਹੌਲੀ ਹੌਲੀ ਨਿਚੋੜਨਾ ਇਹਨੇ ਸਾਰੀ ਮਾਰਕੀਟ ਨੂੰ। ਉਹਦੇ 'ਚ ਕੀ ਆ ਵੀ ਜਿਨ੍ਹਾਂ ਨੇ ਲੀਵਰੇਜ ਪੋਜੀਸ਼ਨ ਲਈ ਹੁੰਦੀ, ਪਹਿਲੀ ਗੱਲ ਤਾਂ ਇਹ ਸਟਾਕ ਮਾਰਕੀਟ 'ਚ ਮੈਂ ਇਨਵੈਸਟਰ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਜ਼ਿੰਦਗੀ 'ਚ ਜਿਹੜੀ ਮੈਂ ਗੱਲ ਕਰਨਾ ਨਾ, ਇਹ ਗੱਲ ਨੂੰ ਬਹੁਤ ਇੰਪੋਰਟੈਂਟ ਹੈ। ਜ਼ਿੰਦਗੀ 'ਚ ਕਦੇ ਵੀ ਕਰਜ਼ਾ ਲੈ ਕੇ ਜਾਂ ਉਧਾਰ ਲੈ ਕੇ ਸਟਾਕ ਮਾਰਕੀਟ ਵੱਲ ਮੂੰਹ ਨਹੀਂ ਕਰਨਾ, ਧੇਲਾ ਨਹੀਂ ਲਾਉਣਾ ਜਦੋਂ ਤੱਕ ਸਿਰ ਦੇ ਉੱਤੇ 1 ਰੁਪਈਏ ਦਾ ਵੀ ਕਰਜ਼ਾ ਹੈ। ਠੀਕ ਹੈ। ਪਹਿਲਾਂ ਜ਼ਿੰਦਗੀ 'ਚ ਜਿੰਨੀਆਂ ਲਾਇਬਿਲਿਟੀਜ਼ ਹੈਗੀਆਂ ਪਹਿਲਾਂ ਉਹ ਕਲੀਅਰ ਕਰੋ ਜੀ। ਔਰ ਦੂਸਰੀ ਗੱਲ ਜਿਹੜੀ ਮੈਂ ਸਟੂਡੈਂਟਸ ਨੂੰ ਵੀ ਜਾ ਕੇ ਸਿਖਾਉਂਦਾ, ਉਹ ਵੀ ਇਹੀ ਕਹਿਣਾ, ਫਾਈਨੈਂਸ਼ੀਅਲ ਲਿਟਰੇਸੀ ਦੀ ਜੀ। ਜ਼ਿੰਦਗੀ 'ਚ ਕਦੇ ਵੀ ਚੀਜ਼ ਲਾਇਬਿਲਿਟੀ ਜਿਹੜੀ ਆ ਲੋਨ 'ਤੇ ਨਹੀਂ ਲੈਣੀ। ਕਦੀ ਮੋਟਰਸਾਈਕਲ, ਕਾਰ, ਕੋਈ ਵੀ ਐਸੀ ਲਾਇਬਿਲਿਟੀ ਜਿਹਦੇ ਨਾਲ ਤੁਹਾਡਾ ਖਰਚਾ ਵਧੇ, ਉਹ ਚੀਜ਼ ਲੋਨ ਦੇ ਉੱਤੇ ਨਹੀਂ ਲੈਣੀ। ਕਾਰਨ ਇਹ ਆ ਵੀ ਤੁਸੀਂ ਗੱਡੀ ਵੱਡੀ ਲੋਨ ਤੇ ਨਾ ਲਓ, ਉਹ ਜਿੰਨੇ ਪੈਸੇ ਹੈਗੇ ਆ, ਛੋਟੀ ਗੱਡੀ ਲੈ ਲਓ, ਸੈਕਿੰਡ ਹੈਂਡ ਗੱਡੀ ਲੈ ਲਓ, ਫੁੱਲ ਡਾਊਨ ਪੇਮੈਂਟ ਹੈਗੀ ਆ ਤਾਂ ਲਓ, ਨਹੀਂ ਤਾਂ ਮੋਟਰਸਾਈਕਲ ਤੇ ਤੁਰੋ। ਨਹੀਂ ਹੈਗਾ ਐਕਟਿਵਾ ਲੈ ਲਓ, ਨਹੀਂ ਹੈਗੀ ਮੋਪਡ ਲੈ ਲਓ। ਲੋਨ ਤੇ ਨਹੀਂ ਲੈਣੀ। ਲੋਨ ਜ਼ਿੰਦਗੀ 'ਚ ਉੱਥੇ ਲੈਣਾ ਜਦੋਂ ਤੁਸੀਂ ਉਹਨੂੰ ਕਿਤੇ ਇਨਵੈਸਟ ਕਰਨਾ। ਜਿਹੜਾ ਸਟਾਕ ਐਕਸਚੇਂਜ ਦੇ ਬਾਹਰ ਬੁੱਲ ਲੱਗਾ ਹੁੰਦਾ ਹੈ, ਤੁਹਾਡੇ ਵੀ ਬਿਲਕੁਲ ਬਾਹਰ ਲੱਗਾ ਹੋਇਆ ਹੈ, ਉਹ ਬੁੱਲ ਕੀ ਦਰਸਾਉਂਦਾ ਹੈ, ਉਹ ਕਿਸ ਦੀ ਸਿੰਬੋਲਿਕ ਹੈ? ਸਿੰਬੋਲਿਕ ਹੈ। ਸਾਡੇ ਮਾਰਕੀਟ 'ਚ ਨਾ, ਸਟਾਕ ਮਾਰਕੀਟ 'ਚ ਦੋ ਜਾਨਵਰ ਜਿਹੜੇ ਆ ਨਾ ਉਹ ਗਿਣੇ ਜਾਂਦੇ, ਬੁੱਲ ਤੇ ਬੀਅਰ। ਠੀਕ ਹੈ ਜੀ। ਬੁੱਲ ਜਿਹੜਾ ਉਹ ਕਹਿੰਦੇ ਤੇਜ਼ੀ ਦਾ, ਠੀਕ ਹੈ ਜੀ, ਤੇ ਬੀਅਰ ਹੁੰਦਾ ਉਹ ਮੰਦੀ ਦਾ। ਉਹਦਾ ਬਿਹੇਵੀਅਰ ਤੋਂ ਬਣਾਏ ਆ। ਕਿਉਂ? ਤੁਸੀਂ ਕਹਿੰਦੇ ਨਾ ਜਦੋਂ ਸਾਂਢ ਪੁੱਤਰ ਗਿਆ, ਹਾਂਜੀ, ਉਹ ਕੀ ਕਰਦਾ? ਉਹ ਸਿੰਘਾਂ ਨਾਲ ਸਾਈਕਲ ਤੇ ਤੁਸੀਂ ਦੇਖੋਗੇ ਨਾ, ਮੋਟਰਸਾਈਕਲ ਸਕੂਟਰ ਪਏ ਚੱਕ ਕੇ ਐਂ ਮਾਰਦਾ, ਉਹਨਾਂ ਨੂੰ ਐਂ ਮਾਰਦਾ, ਚੱਕ ਕੇ ਗਾਂਹ ਮਾਰਦਾ। ਜਦੋਂ ਸਟਾਕ ਮਾਰਕੀਟ ਤੇਜ਼ੀ ਹੁੰਦੀ ਨਾ, ਉਹ ਚੱਕ ਕੇ ਸਟਾਕ ਮਾਰਕੀਟ ਐਂ ਉੱਪਰ ਜਾਂਦੀ ਹੈ, ਉੱਚੇ ਨੂੰ ਚੁੱਕਦੀ ਹੈ। ਉਹਨੂੰ ਕਹਿੰਦੇ ਬੁੱਲ ਮਾਰਕੀਟ। ਜਦੋਂ ਤੇਜ਼ੀ ਹੁੰਦੀ ਉਹਨੂੰ ਕਹਿੰਦੇ ਬੁੱਲ ਮਾਰਕੀਟ। ਤੇ ਜਦੋਂ ਮਾਰਕੀਟ ਮੰਦੀ ਹੋਏ, ਬੀਅਰ ਕਿੱਦਾਂ ਜਿਹੜੇ ਰਿਛ ਆ, ਹਾਂਜੀ, ਉਹ ਬੰਦੇ ਨੂੰ ਕਿੱਦਾਂ ਆਪਣੇ ਸ਼ਿਕਾਰ ਨੂੰ ਕਹਿੰਦਾ, ਉਹ ਜਦੋਂ ਵੀ ਆਊਗਾ ਕੋਈ ਸ਼ਿਕਾਰ ਉਹਦਾ ਆਇਆ, ਉਹਨੂੰ ਆਪਣੀ ਪਕੜ 'ਚ ਲੈਂਦਾ, ਹੌਲੀ ਹੌਲੀ ਕਰਕੇ ਉਹਨੂੰ ਘੁੱਟ ਕੇ ਉਹਨੂੰ ਮਾਰਦਾ। ਬੀਅਰ ਗ੍ਰਿਪ ਕਹਿੰਦੇ ਉਹਨੂੰ। ਸਾਡੇ ਸਟਾਕ ਮਾਰਕੀਟ ਜਦੋਂ ਮਾਰਕੀਟ ਘਟਣੀ ਸ਼ੁਰੂ ਹੁੰਦੀ ਨਾ, ਉਹਨੂੰ ਕਹਿੰਦੇ ਬੀਅਰ ਗ੍ਰਿਪ 'ਚ ਆ ਗਈ। ਦੈਟ ਮੀਨਸ ਵੀ ਬੀਅਰ ਨੇ ਮਾਰਕੀਟ ਨੂੰ ਘੁੱਟ ਲਿਆ, ਨੇ ਹੁਣ ਹੌਲੀ ਹੌਲੀ ਨਿਚੋੜਨਾ ਇਹਨੇ ਸਾਰੀ ਮਾਰਕੀਟ ਨੂੰ। ਉਹਦੇ 'ਚ ਕੀ ਆ ਵੀ ਜਿਨ੍ਹਾਂ ਨੇ ਲੀਵਰੇਜ ਪੋਜੀਸ਼ਨ ਲਈ ਹੁੰਦੀ, ਪਹਿਲੀ ਗੱਲ ਤਾਂ ਇਹ ਸਟਾਕ ਮਾਰਕੀਟ 'ਚ ਮੈਂ ਇਨਵੈਸਟਰ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਜ਼ਿੰਦਗੀ 'ਚ ਜਿਹੜੀ ਮੈਂ ਗੱਲ ਕਰਨਾ ਨਾ, ਇਹ ਗੱਲ ਨੂੰ ਬਹੁਤ ਇੰਪੋਰਟੈਂਟ ਹੈ। ਜ਼ਿੰਦਗੀ 'ਚ ਕਦੇ ਵੀ ਕਰਜ਼ਾ ਲੈ ਕੇ ਜਾਂ ਉਧਾਰ ਲੈ ਕੇ ਸਟਾਕ ਮਾਰਕੀਟ ਵੱਲ ਮੂੰਹ ਨਹੀਂ ਕਰਨਾ, ਧੇਲਾ ਨਹੀਂ ਲਾਉਣਾ ਜਦੋਂ ਤੱਕ ਸਿਰ ਦੇ ਉੱਤੇ 1 ਰੁਪਈਏ ਦਾ ਵੀ ਕਰਜ਼ਾ ਹੈ। ਠੀਕ ਹੈ। ਪਹਿਲਾਂ ਜ਼ਿੰਦਗੀ 'ਚ ਜਿੰਨੀਆਂ ਲਾਇਬਿਲਿਟੀਜ਼ ਹੈਗੀਆਂ ਪਹਿਲਾਂ ਉਹ ਕਲੀਅਰ ਕਰੋ ਜੀ। ਔਰ ਦੂਸਰੀ ਗੱਲ ਜਿਹੜੀ ਮੈਂ ਸਟੂਡੈਂਟਸ ਨੂੰ ਵੀ ਜਾ ਕੇ ਸਿਖਾਉਂਦਾ, ਉਹ ਵੀ ਇਹੀ ਕਹਿਣਾ, ਫਾਈਨੈਂਸ਼ੀਅਲ ਲਿਟਰੇਸੀ ਦੀ ਜੀ। ਜ਼ਿੰਦਗੀ 'ਚ ਕਦੇ ਵੀ ਚੀਜ਼ ਲਾਇਬਿਲਿਟੀ ਜਿਹੜੀ ਆ ਲੋਨ 'ਤੇ ਨਹੀਂ ਲੈਣੀ। ਕਦੀ ਮੋਟਰਸਾਈਕਲ, ਕਾਰ, ਕੋਈ ਵੀ ਐਸੀ ਲਾਇਬਿਲਿਟੀ ਜਿਹਦੇ ਨਾਲ ਤੁਹਾਡਾ ਖਰਚਾ ਵਧੇ, ਉਹ ਚੀਜ਼ ਲੋਨ ਦੇ ਉੱਤੇ ਨਹੀਂ ਲੈਣੀ। ਕਾਰਨ ਇਹ ਆ ਵੀ ਤੁਸੀਂ ਗੱਡੀ ਵੱਡੀ ਲੋਨ ਤੇ ਨਾ ਲਓ, ਉਹ ਜਿੰਨੇ ਪੈਸੇ ਹੈਗੇ ਆ, ਛੋਟੀ ਗੱਡੀ ਲੈ ਲਓ, ਸੈਕਿੰਡ ਹੈਂਡ ਗੱਡੀ ਲੈ ਲਓ, ਫੁੱਲ ਡਾਊਨ ਪੇਮੈਂਟ ਹੈਗੀ ਆ ਤਾਂ ਲਓ, ਨਹੀਂ ਤਾਂ ਮੋਟਰਸਾਈਕਲ ਤੇ ਤੁਰੋ। ਨਹੀਂ ਹੈਗਾ ਐਕਟਿਵਾ ਲੈ ਲਓ, ਨਹੀਂ ਹੈਗੀ ਮੋਪਡ ਲੈ ਲਓ। ਲੋਨ ਤੇ ਨਹੀਂ ਲੈਣੀ। ਲੋਨ ਜ਼ਿੰਦਗੀ 'ਚ ਉੱਥੇ ਲੈਣਾ ਜਦੋਂ ਤੁਸੀਂ ਉਹਨੂੰ ਕਿਤੇ ਇਨਵੈਸਟ ਕਰਨਾ।